असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो सोहना सोहना यूके वैदर। ਬੱਦਲ ਛਾਏ ਹੋਏ ਨੇ ਔਰ ਕਿਸੇ ਕਿਸੇ ਟਾਈਮ ਧੁੱਪ ਨਿਕਲੀ ਹੈ ਲੇਕਿਨ ਜ਼ਿਆਦਾਤਰ ਸੁਬह ਤੋਂ ਬੱਦਲ ਨੇ ਔਰ ਅੱਛੀ ਠੰਡੀ ਹਵਾ ਚੱਲ ਰਹੀ ਹੈ। ਬੇਤਹਾਸ਼ਾ ਸਰਦੀ ਨਹੀਂ ਹੈ ਲੇਕਿਨ ਖਿੜਕੀ ਖੋਲੋ ਤੁਸੀਂ ਤਾਂ ਖਾਸੀ ਠੰਡੀ ਹਵਾ ਆ ਰਹੀ ਹੈ। ਤਾਂ ਚਲੋ ਜੀ ਇੰਨੇ ਸੋਹਣੇ ਵੈਦਰ ਦੇ ਨਾਲ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਨੇ ਆ। ਨਾਸ਼ਤੇ ਤੋਂ ਬਾਅਦ ਵਾਰੀ ਆ ਜਾਂਦੀ ਹੈ ਵੀ ਪੱਕੇਗਾ ਕੀ। ਸਭ ਤੋਂ ਪਹਿਲਾ ਸਵਾਲ ਇਸ ਦਿਨ ਵਿੱਚ ਆਉਂਦਾ ਹੋਵੇ, ਮਿਲੀਅਨ ਡਾਲਰ ਦਾ ਸਵਾਲ ਹੈ। ਮੈਨੂੰ ਕੁਝ ਸਮਝ ਹੀ ਨਹੀਂ ਲੱਗ ਰਹੀ ਸੀ ਕਿ ਅੱਜ ਪੱਕੇਗਾ ਕੀ। ਅਤੇ ਜਦੋਂ ਤੁਹਾਨੂੰ ਕੁਝ ਸਮਝ ਨਾ ਲੱਗੇ ਨਾ, ਬਸ ਚੁੱਪ ਕਰਕੇ ਕਾਲੇ ਚਨੇ ਪਕਾ ਲਿਆ ਕਰੋ ਮੇਰੇ ਵਾਂਗਰ। ਮੈਂ ਵੀ ਸਟੋਰ 'ਚ ਗਈ ਦੇਖਿਆ, ਫਿਰ ਕਦੀ ਦਾਲ ਚੁੱਕੀ ਕਦੀ ਕੁਛ, ਫਿਰ ਮੈਂ ਕਹਿੰਦੀ ਚਲੋ ਕਾਲੇ ਚਨਿਆਂ ਦਾ ਜਿਹੜਾ ਨਾ ਅੱਜ ਸਾਲਨ ਬਣਾ ਲੈਂਦੇ ਹਾਂ। ਅਤੇ ਕਾਲੇ ਚਨੇ ਵੀ ਘੱਟ ਹੀ ਸਨ, ਪਰ ਮੈਂ ਕਿਹਾ ਚਲੋ ਸਾਡੇ 2 ਬੰਦੇ ਨੇ, ਸਾਡਾ ਹੋ ਜਾਏਗਾ। ਫਿਰ ਅਸੀਂ ਹੋਰ ਲੈ ਕੇ ਆਵਾਂਗੇ ਤਾਂ ਅਸੀਂ ਟਮਾਟਰ, ਹਰੀ ਮਿਰਚ ਔਰ ਇਹ ਜਿਹੜਾ ਲਵਾਜ਼ਮਾਤ ਹੁੰਦੇ ਨੇ ਚੀਜ਼ਾਂ ਸਾਰੀਆਂ, ਲਸਣ ਵਗੈਰਾ ਕੱਟ ਕੇ ਰੱਖ ਲਿਆ। ਇੱਧਰ ਅਸੀਂ ਧਨੀਆ ਵੀ ਕੱਢ ਕੇ ਰੱਖ ਲਿਆ। ਔਰ ਸੋਹਣਾ ਸੋਹਣਾ ਅਸੀਂ ਖਰਬੂਜ਼ਾ ਵੀ ਗੋਲ 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 ਮਟੋਲ ਜਿਹੜਾ ਨਾ ਖਰਬੂਜ਼ਾ ਵੀ ਅਸੀਂ ਕੱਢ ਕੇ ਰੱਖ ਲਿਆ ਵੇ। ਇਹ ਤੇ ਵੀ ਛੁਰੀਆਂ ਚੱਲਣਗੀਆਂ। ਅਤੇ ਇੱਕ ਅਦਦ ਖੀਰਾ ਪਿਆ ਸੀ ਉਹਦੇ ਵਿੱਚ। ਮੈਂ ਕਿਹਾ ਚਲੋ ਇਹ ਖੀਰਾ ਵੀ ਅਸੀਂ ਅੱਜ ਕੱਟੀਏ, ਫਿਰ ਜ਼ਿਆਦਾ ਦਿਨ ਪਿਆ ਰਵੇ ਤਾਂ ਖ਼ਰਾਬ ਹੋ ਜਾਂਦਾ। ਅਤੇ ਅਸੀਂ ਹੁਣ ਇਹਦੀ ਸਾਰੀ ਕਟਿੰਗ ਵਗੈਰਾ ਕਰਾਂਗੇ ਅਤੇ ਫਿਰ ਚੜਾਵਾਂਗੇ ਹਾਂਡੀ। ਇਸ ਪਾਸੇ ਅਸੀਂ ਜੀ ਰੋਟੀ ਕੇ ਰੁਮਾਲ ਅਸੀਂ ਭਿਉਣ ਲੱਗੇ ਆਪਣੇ। ਹੱਸੀ ਵੀ ਆ ਰਹੀ ਹੈ ਮੈਨੂੰ। ਬਚਪਨ ਦੀ ਇੱਕ ਦੋਸਤ ਯਾਦ ਆ ਗਈ ਕਿ ਅਸੀਂ ਪੰਜਾਬੀ ਵਿੱਚ ਕਹਿੰਦੇ ਹੁੰਦੇ ਸੀ ਪੌਣੇ, ਅਤੇ ਅਸੀਂ ਪੌਣੇ ਦਾ ਲਫ਼ਜ਼ ਹੀ ਸੁਣਿਆ ਸੀ ਕਿ ਪੌਣੇ 'ਚ ਰੋਟੀ ਲਪੇਟ ਦਿਓ, ਪੌਣਾ ਲੈ ਆਵੋ ਰੋਟੀ ਵਾਲਾ, ਪੌਣੇ ਤੋੜੇ ਨੇ, ਪੌਣੇ ਇਹ ਕਰਨੇ ਨੇ। ਪੌਣੇ ਦਾ ਲਫ਼ਜ਼ ਅਸੀਂ ਸੁਣਨੇ ਹੁੰਦੇ ਸਾਂ। ਮੇਰੀ ਦੋਸਤ ਇੱਕ ਹੁੰਦੀ ਸੀ, ਉਹਦੇ ਵੱਲ ਕਦੀ ਜਾਣਾ ਨਾ, ਉਹਨੇ ਕਹਿਣਾ ਰੋਟੀ ਕੇ ਰੁਮਾਲ। ਤਾਂ ਅਸੀਂ ਇੰਨਾ ਹੈਰਾਨ ਹੁੰਦੇ ਨੇ, ਸਾਡਾ ਰੋਟੀ ਦੇ ਰੁਮਾਲ ਕਿਹੜੇ ਹੁੰਦੇ ਨੇ। ਅਤੇ ਪਤਾ ਚੱਲਿਆ ਵੀ ਪੌਣੇ ਨਿਕਲੇ ਨੇ। ਅਤੇ ਹਰ ਜ਼ੁਬਾਨ ਦਾ ਇੱਕ ਅਲੱਗ ਲਫ਼ਜ਼ ਹੁੰਦਾ ਵੇ। ਅਤੇ ਅੱਜ ਮੈਨੂੰ ਆਪਣੀ ਦੋਸਤ ਯਾਦ ਆ ਗਈ ਕਿ ਰੋਟੀ ਕੇ ਰੁਮਾਲ, ਰੋਟੀ ਦੇ ਰੁਮਾਲ ਅਸੀਂ ਭਿਉਂ ਦਿੱਤੇ ਨੇ। ਕੀ ਕਹਿੰਦੇ ਨੇ, ਫੈਰੀ ਪਾ ਕੇ ਔਰ ਗਰਮ ਪਾਣੀ ਪਾ ਕੇ ਥੋੜ੍ਹਾ ਜਿਹਾ ਹੋ ਜਾਣ ਸਹੀ। ਵੈਸੇ ਜ਼ਿਆਦਾ ਪਰਾਠੇ ਵਗੈਰਾ ਤਾਂ ਨਹੀਂ ਬਣਦੇ ਨੇ। ਕੀ ਕਹਿੰਦੇ ਨੇ ਕਿ ਜ਼ਿਆਦਾ ਪਰਾਠੇ ਬਣਨ, ਜਾਂ ਪਰਾਠਾ ਅਗਰ ਬਣਦਾ ਵੀ ਹੈ ਤਾਂ ਅਸੀਂ ਟਿਸ਼ੂ ਦੇ ਉੱਪਰ ਰੱਖ ਲੈਂਦੇ ਹਾਂ। ਲੇਕਿਨ ਫਿਰ ਵੀ ਐਸਾ ਖ਼ਰਾਬ ਤਾਂ ਹੋ ਜਾਂਦੇ ਨੇ। ਡੇਲੀ ਰੋਟੀ ਪੱਕਦੀ ਵਿੱਚ ਹੋ ਜਾਂਦਾ ਵੀ, ਫਿਰ ਹਫ਼ਤੇ ਬਾਅਦ ਇਹਨਾਂ ਨੂੰ ਧੋਣਾ ਪੈਂਦਾ। ਵੈਸੇ ਪਾਕਿਸਤਾਨ ਜਦੋਂ ਹੁੰਦੇ ਸਨ, ਜਦੋਂ ਪਰਾਠੇ ਬਹੁਤ ਬਣਦੇ ਹੁੰਦੇ ਸਨ ਬਚਪਨ 'ਚ, ਇਸ ਤਰ੍ਹਾਂ ਉਦੋਂ ਤਾਂ ਤਕਰੀਬਨ ਡੇਲੀ ਬੇਸਿਸ 'ਤੇ ਧੁਲਦੇ ਹੁੰਦੇ ਸਨ। ਰੋਟੀ ਕੇ ਰੁਮਾਲ ਅਸੀਂ ਭਿਉਂ ਦਿੱਤੇ ਨੇ। ਅਤੇ ਹੁਣ ਅਸੀਂ ਇਹ ਬਾਹਰ ਜਾਵਾਂਗੇ। ਤਾਰ ਦੇ ਉੱਤੇ ਨਵੀਆਂ ਚੂੰਡੀਆਂ ਲੈ ਕੇ ਆਏ ਹਾਂ। ਅਤੇ ਇਹਨੂੰ ਚੂੰਡੀਆਂ ਕੀ ਕਹਿੰਦੇ ਨੇ, ਕਲਿੱਪ ਵੀ ਕਹਿੰਦੇ ਨੇ ਇਹਨੂੰ, ਲੇਕਿਨ ਅਸੀਂ ਜਿਹੜਾ ਕਹਿੰਦੇ ਹੁੰਦੇ ਸਰ ਬਚਪਨ ਚੂੰਡੀਆਂ, ਕੱਪੜਿਆਂ ਵਾਲੀਆਂ ਚੂੰਡੀਆਂ। ਇਹ ਚੂੰਡੀਆਂ ਜਿਹੜੀਆਂ ਨਾ ਅਸੀਂ ਲਾ ਕੇ ਆ ਜਾਣਾ ਤਾਰ 'ਤੇ। ਅਤੇ ਜਿਹੜੀ ਪਹਿਲੇ ਵਾਲੀਆਂ ਵੀ ਉਹ ਵੀ ਠੀਕ ਨੇ, ਲੇਕਿਨ ਥੋੜ੍ਹੀਆਂ ਪੁਰਾਣੀਆਂ ਹੋਈਆਂ ਨੇ। ਅਤੇ ਇੱਕ ਪੈਕਟ ਲੈ ਆਏ ਆ ਨਵੇਂ, ਕਿ ਫਿਰ ਨਾਲ ਨਾਲ ਟੁੱਟਦੀਆਂ ਜਾਂਦੀਆਂ ਨੇ। ਫਿਰ ਜਿਹੜੀਆਂ ਨਾ ਫਿਰ ਉਹ ਇੱਕ ਇੱਕ ਦੋ ਦੋ ਕਰਕੇ ਟੁੱਟ ਜਾਂਦੀਆਂ ਨੇ। ਇਸ ਤੋਂ ਅਸੀਂ ਇਹ ਬਾਹਰ ਲਾ ਕੇ ਆ ਜਾਵਾਂਗੇ। ਲੋ ਵੀ ਦੇਖ ਲਓ ਸੋਹਣਿਓ, ਉੱਪਰਲੀ ਮੰਜ਼ਰ ਤੋਂ ਅੱਜ ਤੁਹਾਨੂੰ ਅਸੀਂ ਦਿਖਾ ਰਹੇ ਹਾਂ। आज हम ऊपर के फ्लोर की यात्रा पे आए हैं। तो असी की कहते हैं सफाइयाँ करनिया ने। सामने लोग जो मौसम अच्छा होने की वजह ना कुछ लोग वॉकिंग कर रहे हैं और अच्छा मौसम है तो उसका फायदा चुक रहे हैं। तो असी भी उपर आए हाँ क्योंकि हुण जी सालाना सफाइयाँ जड़ियाँ साडे रूटीन च नहीं होंदियां वो फिर असी हुण शुरू करन लगे हाँ। ऊपर दे रूम में जिवें बैडशीट चेंज करनी है और अच्छी तरह डस्टिंग करनी है, खिड़कियाँ वगैरह साफ़ करनिया ने, पंखे नूं साफ़ करना है और इस सारे छोटे छोटे काम करके नीचे पट्टियां वट्टियां साफ़ करन वालियां होईयां ने। तो असी सारा क्लीनिंग का काम करना वे। तो इस तो अज असी जो ना ज़्यादा टाइम साडा उपर ही गुजरना वे। तो पता नहीं हुण मैं किस टाइम फारिग होवांगी और कितनी थकावट होएगी इहदा भी कोई अंदाज़ा नहीं है। ये साडा छोटा जिहा कि स्टोर टाइप है। इहदे विच दवाइयां, मैडिसन और जिहड़ा कुछ शैंपू एक्सट्रा, टिशू रोल और सारी छोटी छोटी एक्सट्रा चीज़ां जिहड़ियां हुंदियां ने रख दिंदे आं। ते रात नूं मैं इहदी सफाई कीती सी। मैं आ गई फिर खाना वाना खा के उपर। मैं कहा भी मैं करां, करना तो मैं ही है। तो वो की कहते हैं मैं आ गई सा तो फिर मैं सारा एक्सपायर्ड दवाइयाँ बहुत सारियां निकलियां। जो फिर मैं देखण लगी इन्नियां दवाइयां एक्सपायर हो गई सन ना, तो वो सारियां कड्डियां और फिर जरा साफ सुफ इनू कीता। ਇਹਨੂੰ ਤਾਂ ਅਸੀਂ ਕਲੀਨ ਕਰ ਦਿੱਤਾ ਸੀ ਰਾਤ ਨੂੰ। ਅਤੇ ਬਾਕੀ ਹੁਣ ਰੂਮਸ ਦੀ ਤਰਫ ਅਸੀਂ ਜਾਵਾਂਗੇ।
लो जी, इस रूम ਨੂੰ ਵੀ ਅਸੀਂ ਸਾਫ਼ ਕਰਨਾ ਹੈ, ਲੇਕਿਨ ਪਹਿਲੇ ਮੈਂ ਉਹ ਵਾਲਾ ਰੂਮ ਸਾਫ਼ ਕਰਾਂਗੀ ਔਰ ਫਿਰ ਇਹਨੂੰ ਕੱਲ੍ਹ ਕਰਾਂਗੀ, ਕਿਉਂਕਿ ਖਾਸਾ ਟਾਈਮ ਲੱਗ ਜਾਂਦਾ ਹੈ ਨਾ। ਅਤੇ ਇਸ ਤੋਂ ਮੈਨੂੰ ਨਹੀਂ ਲੱਗਦਾ ਕਿ ਅੱਜ ਇਹ ਵਾਲਾ ਹੋਏਗਾ, ਲੇਕਿਨ ਬਸ ਅਸੀਂ ਕਰਨੇ ਨੇ। ਇਹ ਜਿਵੇਂ ਬੈੱਡ ਸ਼ੀਟ ਚੇਂਜ ਕਰਨੀਆਂ ਨੇ, ਹਾਲਾਂਕਿ ਯੂਜ਼ ਨਹੀਂ ਹੁੰਦੀਆਂ, ਲੇਕਿਨ ਫਿਰ ਵੀ ਪਿੱਛੇ ਵੀ ਫਿਰ ਡਸਟ ਆ ਜਾਂਦੀ ਹੈ, ਸਭ ਭੁੱਲਣ ਰਿਹਾ ਹੋਵੇ। ਅਤੇ ਇਸ ਤੋਂ ਮੈਂ ਕਿਹਾ ਕਿ ਸਾਰਾ ਇੱਕ ਦਫਾ ਵਿੰਡੋਜ਼ ਵਗੈਰਾ ਖੋਲ੍ਹ ਕੇ ਔਰ ਮੈਂ ਕਰ ਦੇਵਾਂ, ਅਤੇ ਇੱਕ ਇੱਕ ਕਰਕੇ ਹੋਏਗਾ। ਅਤੇ ਅਸੀਂ ਫਿਰ ਜਿਹੜਾ ਇਸ ਕਮਰੇ ਦੇ ਨਾਲ ਬੜੀਆਂ ਯਾਦਾਂ ਵਾਬਸਤਾ ਨੇ ਸੋਹਣਿਆਂ ਦੇ ਨਾਲ। ਇੱਥੇ ਮੈਂ ਸੋਨੀ ਹੁੰਦੀ ਸਾਂ, ਮੈਂ ਔਰ ਮੁਸਤਫਾ ਇੱਥੇ ਹੁੰਦੇ ਸਾਂ, ਮੈਂ ਇੱਥੇ ਔਰ ਮੁਸਤਫਾ ਉੱਥੇ। ਔਰ ਮੁਸਤਫਾ ਦੀ ਰਾਤ ਪਾਸਾ ਲੈਂਦਾ ਸੀ ਧੜਾਮ ਥੱਲੇ, ਓਏ ਹੋਏ ਹੋਏ। ਮੈਂ ਫਿਰ ਉੱਠ ਕੇ ਉਹਨੂੰ ਚੁੱਕਣੀ ਸਾਂ, ਔਰ ਮੈਨੂੰ ਇੰਨਾ ਡਰ ਲੱਗਦਾ ਸੀ ਕਿ ਹੀਟਿੰਗ ਵਿੱਚ ਨਾ ਜਾ ਕੇ ਲੱਗ ਜਾਵੇ। ਮੈਂ ਤੱਕੀਆ ਵੀ ਰੱਖਣੀ ਸੀ ਉਸ ਸਾਈਡ 'ਤੇ, ਪਰ ਫਿਰ ਵੀ ਤੱਕੀਏ ਸਮੇਤ ਵੀ ਡਿੱਗ ਪੈਂਦਾ ਹੁੰਦਾ ਸੀ। ਉਹ ਜੋ ਠਾਂ ਕਰਕੇ ਇੱਕ ਆਵਾਜ਼ ਆਉਂਦੀ ਸੀ ਨਾ, ਅਤੇ ਉਦੋਂ ਵੀ ਪਤਾ ਚੱਲਦਾ ਸੀ ਕਿ ਮੁਸਤਫਾ ਡਿੱਗ ਗਿਆ। ਇਸ ਮੈਨੂੰ ਇੰਨਾ ਵਹਿਮ ਹੋ ਗਿਆ ਸੀ ਕਿ ਫਿਰ ਮੈਂ ਉਸ ਤਰਫ ਹੀ ਕਰਵਟ ਲੈ ਕੇ ਮੁਸਤਫਾ ਵੱਲ ਸੋਨੀ ਸਾਂ ਕਿ ਡਿੱਗ ਨਾ ਪਵੇ, ਕੋਸ਼ਿਸ਼ ਕਰਨੀ ਸਾਂ ਮੈਂ। ਅਤੇ ਉਹ ਜਾਣੇ ਕਹਾਂ ਗਏ ਉਹ ਦਿਨ। ਅਤੇ ਚਲੋ ਜੀ, ਅਸੀਂ ਇਹਦੀ ਵੀ ਸਫਾਈ ਕਰਾਂਗੇ ਔਰ ਇਸ ਰੂਮ ਦੀ ਵੀ ਕਰਾਂਗੇ। ਔਰ ਇਹ ਅਸੀਂ ਜਿਹੜਾ ਨਾ ਕੱਲ੍ਹ ਥੋੜ੍ਹਾ ਕੀਤਾ ਸੀ, ਰਾਤ ਨੂੰ ਮੈਂ ਆਈ, ਕੁਛ ਇਹ ਸਾਫ਼ ਕੀਤਾ, ਕੁਛ ਇੱਥੇ ਮੈਂ ਇਹ ਜਿਹੜੇ ਬਣਾ ਕੇ ਰੱਖੇ ਨੇ, ਜਿਹੜੇ ਸਾਨੂੰ ਕੱਪੜੇ ਨਹੀਂ ਚਾਹੀਦੇ ਸਨ ਐਕਸਟਰਾ, ਇਹ ਤਾਂ ਬਿਲਕੁਲ ਸੁੱਟਣ ਵਾਲੇ ਨੇ, ਜਿਹੜੇ ਸ਼ੋਪਰਸ 'ਚ ਪਾਏ ਨੇ, ਅਤੇ ਇਹ ਬਿਲਕੁਲ ਸੁੱਟ ਦੇਣੇ ਨੇ, ਅਸੀਂ ਉਹ 'ਚ ਜਾ ਕੇ ਸੁੱਟ ਕੇ ਆ ਜਾਣੇ ਨੇ। ਅਤੇ ਔਰ ਇਹ ਵਾਲੇ ਜਿਹੜੇ ਨੇ ਇਸ ਤਰ੍ਹਾਂ ਵੀ ਕਿ ਸਾਫ਼ ਕੱਪੜੇ ਸਨ ਜਾਂ ਜੋ ਸਹੀ ਚੀਜ਼ਾਂ ਸਵੈਟਰ ਵਗੈਰਾ ਮਤਲਬ ਅੱਛੀ ਕੰਡੀਸ਼ਨ ਦੇ ਸਨ, ਉਹ ਅਸੀਂ ਚੈਰਿਟੀ ਵਿੱਚ ਕਰ ਦੇਵਾਂਗੇ। ਅਤੇ ਇਸ ਤੋਂ ਮੈਂ ਅਲੱਗ ਅਲੱਗ ਬਣਾਏ ਨੇ। ਇਹ ਵਾਲੇ ਖੁਮਾਸ਼ ਲੈ ਕੇ ਜਾਏਗਾ ਚੈਰਿਟੀ ਨੂੰ ਦੇਗਾ, ਔਰ ਉਹ ਵਾਲੇ ਅਸੀਂ ਸ਼ੋਪਰ ਜਿਹੜੇ ਨੇ ਬਿਲਕੁਲ ਸੁੱਟਣ ਵਾਲੇ ਨੇ, ਔਰ ਉਹਦੇ ਵਿੱਚ ਵੀ ਦਵਾਈਆਂ ਨੇ ਐਕਸਪਾਇਰ। ਅਤੇ ਸਾਰੀਆਂ ਚੀਜ਼ਾਂ ਮੈਂ ਇਕੱਠੀਆਂ ਕਰ ਰਹੀ ਹਾਂ ਉੱਪਰ ਸਫਾਈ ਦੇ ਦਰਮਿਆਨ, ਤਾਂ ਕਿ ਖੁਮਾਸ਼ ਫਿਰ ਜਾ ਕੇ ਸੁੱਟ ਕੇ ਆ ਜਾਏਗਾ। ਕੰਮ ਕਾਜ ਅਸੀਂ ਸ਼ੁਰੂ ਹੀ ਕਰਨ ਲੱਗੇ ਹਾਂ। ਮੈਂ ਦਿਖਾ ਦਿੱਤਾ ਹੈ ਕਿ ਬਿਸਤਰੇ ਸ਼ਿਸਤਰੇ ਠੀਕ ਕਰਨੇ ਨੇ, ਚਾਦਰਾਂ ਅੱਜ ਬਹੁਤ ਕੰਮ ਹੈ। ਅਤੇ ਮੈਂ ਸੋਚਿਆ ਸੀ ਕਿ ਇਹ ਸਾਰੀਆਂ ਚਾਦਰਾਂ ਅੱਜ ਮੈਂ ਉਤਾਰ ਲਵਾਂ ਦੂਸਰੇ ਰੂਮ ਦੀਆਂ ਵੀ, ਅਤੇ ਫਿਰ ਐਵੇਂ ਕਿ ਅਸੀਂ ਇਕੱਠੇ ਜਾ ਕੇ ਉੱਥੇ ਲਾਂਡਰੀ ਤੋਂ ਜਾ ਕੇ ਕਰਕੇ ਲੈ ਕੇ ਆ ਜਾਵਾਂਗੇ ਲਾਂਡਰੀ, ਕਿਉਂਕਿ ਉੱਥੇ ਮਸ਼ੀਨਾਂ ਬੜੀਆਂ ਹੁੰਦੀਆਂ ਨੇ। ਅਤੇ ਫਿਰ ਮਤਲਬ 1 ਘੰਟੇ 'ਚ ਸਾਰੇ ਕੱਪੜੇ ਧੁੱਲ ਜਾਣਗੇ, ਕਿਉਂਕਿ ਖਾਸੇ ਡੂਵੇ ਕਵਰ, ਤਕੀਏ ਦੇ ਕਵਰ ਸਭ ਅੱਜ ਮੈਂ ਉਤਾਰਨੇ ਨੇ, ਚੇਂਜ ਕਰਨੇ ਨੇ। ਕੰਮ ਵਾਹ ਹੀ ਹੈ ਵਾਹ ਹੀ ਕੰਮ ਹੈ ਅੱਜ। ਅਤੇ ਉਹ ਕੀ ਕਹਿੰਦੇ ਨੇ, ਇੱਕ ਦਫਾ ਅਸੀਂ ਬੂਰੇ ਵਾਲਾ ਗਏ, ਉੱਥੇ ਮੇਰੇ ਭਾਂਜਾ ਰਹਿੰਦਾ ਵੇ, ਉਹਦਾ ਬੇਟਾ, ਕਿਸੇ ਨੇ ਪੁੱਛਿਆ ਉਹਦੇ ਕੋਲੋਂ ਕਿ ਪਾਕਿਸਤਾਨ ਦਾ ਰਕਬਾ ਕਿੰਨਾ ਵੇ। ਉਹ ਬੱਚਾ ਸੀ, ਉਹਨੂੰ ਜ਼ਰੇ ਹੁਣ ਯਾਦ ਨਹੀਂ ਆ ਰਿਹਾ ਸੀ, ਬੱਚੇ ਆਪਸ 'ਚ ਪੁੱਛਦੇ, ਉਹ ਕਹਿੰਦਾ ਵਾਹ ਹੀ ਹੋਊ। ਅਤੇ ਉਹ ਵਾਹ ਹੀ ਹੋਊ ਜਿਹੜਾ ਨਾ, ਅਤੇ ਸਾਡਾ ਵੀ ਕੰਮ ਅੱਜ ਵਾਹ ਹੀ ਹੋਊ ਕਿ ਲੱਗਦਾ ਕਿ ਸ਼ਾਮਾਂ ਪੈ ਜਾਣੀਆਂ ਨੇ, ਲੇਕਿਨ ਕੋਈ ਗੱਲ ਨਹੀਂ। ਸਾਰੇ ਘਰ ਦਾ ਫਿਰ ਸਫਾਈ ਦਾ ਤਾਂ ਕਰਨਾ ਪੈਂਦਾ ਹੈ ਨਾ, ਜਿਹੜਾ ਕਿ ਫਿਰ ਕੋਨਾ ਖੁਦਰਾ, ਉਹ ਕਹਿੰਦੇ ਨੇ ਸਾਡੇ ਸਿਆਣੇ ਕਹਿੰਦੇ ਹੁੰਦੇ ਸਨ ਕਿ ਜਿਹੜੇ ਜਾਨਵਰ ਨੂੰ ਵੀ ਅੱਲਾ ਨੇ ਇੰਨੀ ਅਕਲ ਦਿੱਤੀ ਹੈ ਕਿ ਉਹ ਜਦੋਂ ਬੈਠਦਾ ਹੈ ਨਾ, ਅਤੇ ਆਪਣੀ ਪੂਛਲ ਦੇ ਨਾਲ ਜ਼ਮੀਨ ਨੂੰ ਸਾਫ਼ ਕਰਦਾ ਹੋਵੇ ਅਤੇ ਫਿਰ ਬੈਠਦਾ ਹੋਵੇ। ਅਤੇ ਅਸੀਂ ਤਾਂ ਫਿਰ ਇਨਸਾਨ ਅਸ਼ਰਫੁਲ ਮਖਲੂਕਾਤ, ਅੱਲਾ ਤਾਲਾ ਨੇ ਸਾਨੂੰ ਬਣਾਇਆ ਹੋਵੇ, ਅਤੇ ਫਿਰ ਸਾਰੇ ਸਫਾਈ ਦਾ ਖਿਆਲ ਤਾਂ ਰੱਖਣਾ ਚਾਹੀਦਾ। ਸਫਾਈ ਕਹਿੰਦੇ ਨਿਸਫ ਈਮਾਨ ਹੈ ਤੁਹਾਡਾ। ਵੈਸੇ ਇੱਕ ਗੱਲ ਹੈ, ਮਜ਼ਾਕ 'ਚ ਤੁਹਾਨੂੰ ਕਿੰਨੀਆਂ ਅੱਛੀਆਂ ਗੱਲਾਂ ਦੱਸ ਜਾਂਦੀ ਆ। ਅਤੇ ਉਹ ਜੀ ਮੈਂ ਹੁਣ ਕੰਮ ਸ਼ੁਰੂ ਕਰਨ ਹੀ ਲੱਗੀ ਸਾਂ, ਮੈਂ ਇਸ ਤਰਫ ਆਈ ਅਤੇ ਮੈਨੂੰ ਨਜ਼ਰ ਪੈ ਗਈ ਕਿ ਜਿਹੜਾ ਨਾ ਗਿਫਟ ਮਿਲਿਆ, ਪਾਕਿਸਤਾਨ ਤੋਂ ਆਇਆ ਜੀ ਗਿਫਟ। ਕਿੰਨਾ ਅੱਛਾ ਸੂਟ ਹੈ ਕਿ ਬਹੁਤ ਪਿਆਰਾ, ਸਾਡੇ ਫੈਮਿਲੀ ਫਰੈਂਡ ਨੇ, ਅਤੇ ਉਹਨਾਂ ਨੇ ਪਾਕਿਸਤਾਨ ਗਏ ਸਨ ਬੱਚੇ, ਉਹ ਮੇਰੇ ਵਾਸਤੇ ਨਾ ਫਿਰ ਸੂਟ ਲੈ ਕੇ ਆਈਏ। ਉਹਨੇ ਕਿਹਾ ਆਂਟੀ ਤੁਹਾਡੇ ਲਈ ਮੈਂ ਲੈ ਕੇ ਆਈ ਹਾਂ ਪਲੱਛੀ ਦਾ ਸੂਟ ਹੈ, ਔਰ ਬੜਾ ਜ਼ਬਰਦਸਤ ਕਲਰ ਵੀ ਬੜਾ ਜ਼ਬਰਦਸਤ ਹੈ। ਅਤੇ ਉਹ ਮੇਰੇ ਵਾਸਤੇ ਲੈ ਕੇ ਆਏ ਨੇ। ਚਲੋ ਵੀ ਮੈਂ ਲੈ ਕੇ ਵੀ ਦੇਖ ਲੈਂਦੀ ਹਾਂ, ਅਤੇ ਮੈਨੂੰ ਪਸੰਦ ਵੀ ਬਹੁਤ ਆਇਆ, ਕਲਰ ਵੀ ਬੜਾ ਪਸੰਦ ਆਇਆ ਵੀ ਕਿ ਬੜਾ ਅੱਛਾ ਕਲਰ ਹੈ, ਇਹਨੂੰ ਕੀ ਕਹਿੰਦੇ ਨੇ, ਪਿਸਤਾ ਕਲਰ। ਅਤੇ ਇਸ ਤਰ੍ਹਾਂ ਉਹ ਮੇਰੇ ਵਾਸਤੇ ਬੜਾ ਹੀ ਖੂਬਸੂਰਤ ਸੂਟ ਲੈ ਕੇ ਨਾ। ਔਰ ਮਜ਼ੇ ਦੀ ਗੱਲ ਇਹਦੇ ਵਿੱਚ ਹੈ ਵੀ ਕਿ ਇਹਦੀ ਸ਼ਲਵਾਰ ਵੀ ਵੈਲਵਟ ਦੀ ਹੈ, ਜਿਹੜਾ ਟਰਾਊਜ਼ਰ ਹੈ ਨਾ, ਇਹ ਵੀ ਵੈਲਵਟ ਦਾ ਹੀ ਉਹਨਾਂ ਨੇ ਦਿੱਤਾ ਵੇ। ਕਮੀਜ਼ ਵੀ ਵੈਲਵਟ ਹੈ, ਉਹ ਸ਼ਲਵਾਰ ਵੀ ਵੈਲਵਟ ਦੀ ਹੈ, ਵਰਨਾ ਅਮੂਮਨ ਸ਼ਲਵਾਰ ਵੈਲਵਟ ਦੀ ਨਹੀਂ ਹੁੰਦੀ ਹੈ। ਅਤੇ ਬਹੁਤ ਅੱਛਾ ਜਿਹੜਾ ਨਾ ਗਿਫਟ ਆਇਆ ਪਾਕਿਸਤਾਨ ਤੋਂ, ਔਰ ਆਮਨਾ ਨੇ ਸਾਨੂੰ ਯਾਦ ਰੱਖਿਆ। ਬਹੁਤ ਸ਼ੁਕਰੀਆ ਆਮਨਾ, ਕਿ ਇਹ ਜਿਹੜੀ ਮੁਹੱਬਤਾਂ ਹੁੰਦੀਆਂ ਨਾ ਬੜੀਆਂ ਖਾਲਿਸ ਹੁੰਦੀਆਂ ਨੇ, ਔਰ ਜਿਹੜੇ ਇਨਸਾਨ ਨੂੰ ਖਾਲਿਸ ਮੁਹੱਬਤ ਮਿਲ ਜਾਂਦੀ ਹੈ ਨਾ, ਉਹ ਦੁਨੀਆ ਦਾ ਖੁਸ਼ਕਿਸਮਤ ਇਨਸਾਨ ਹੁੰਦਾ ਹੈ। ਤੁਸੀਂ ਦੁਨੀਆ ਦੀ ਹਰ ਚੀਜ਼ ਖਰੀਦ ਸਕਦੇ ਹੋ, ਪਰ ਤੁਸੀਂ ਮੁਹੱਬਤ ਨਹੀਂ ਖਰੀਦ ਸਕਦੇ। ਇਹ ਤਾਂ ਖੁਦ ਕੋਈ ਕਰੇ ਤੇ ਕਰੇ, ਤੁਸੀਂ ਖਰੀਦੀ ਨਹੀਂ ਜਾ ਸਕਦੀ ਮੁਹੱਬਤ।
ਤੇ ਉਹ ਅਗਰ ਲੋਕ ਸਮਝਦੇ ਨਾ ਅਸੀਂ ਪੈਸਾ ਖਰਚ ਕਰਕੇ ਮੁਹੱਬਤ ਖਰੀਦ ਲਈਏ, ਨਹੀਂ, ਉਹ ਸਿਰਫ ਪੈਸੇ ਦਾ ਇੱਕ ਗੇਮ ਹੁੰਦਾ ਵੇ ਕਿ ਲੋਕ ਦੋਸਤੀਆਂ ਕਰ ਲੈਂਦੇ ਨੇ ਔਰ ਇਸ ਤਰ੍ਹਾਂ ਉਹ ਪੈਸੇ ਦਾ ਗੇਮ ਹੁੰਦਾ ਵੇ। ਬਹਰਹਾਲ ਚਲੋ ਜੀ, ਹੁਣ ਛੱਡੋ ਇਸ ਗੱਲ ਨੂੰ, ਛੱਡੋ ਜੀ, ਮਿੱਟੀ ਪਾਓ। ਤੇ ਅਸੀਂ ਹੁਣ ਕਿਹੜੇ ਪਾਸੇ ਨਿਕਲ ਚਲੇ ਹਾਂ। ਬੜਾ ਹੀ ਅੱਛਾ ਗਿਫਟ ਮੇਰੇ ਵਾਸਤੇ ਲੈ ਕੇ ਆਏ ਨੇ ਔਰ ਆਮਨਾ ਨੇ ਆਪਣੀ ਯਾਦ ਰੱਖਿਆ। ਆਪਣਾ ਟੂਰ ਕਰਨਗੇ ਪਾਕਿਸਤਾਨ ਔਰ ਉੱਥੋਂ ਫਿਰ ਸਾਰੇ ਆਪਣੇ ਬੱਚਿਆਂ ਦੀ ਸ਼ਾਪਿੰਗ ਹੁੰਦੀ ਹੈ, ਰਿਸ਼ਤੇਦਾਰਾਂ ਨੂੰ ਮਿਲਣਾ ਜੁਲਣਾ। ਲੇਕਿਨ ਇਹਦੇ ਹੰਗਾਮਾ ਖੇਜ਼ ਟੂਰ ਵਿੱਚ ਵੀ ਤੁਸੀਂ ਕਿਸੇ ਨੂੰ ਯਾਦ ਰੱਖਦੇ ਹੋ, ਤੁਸੀਂ ਕਿਸੇ ਲਈ ਜਾ ਕੇ ਕੋਈ ਚੀਜ਼ ਖਰੀਦਦੇ ਹੋ ਔਰ ਉਹਦੀ ਪਸੰਦ ਨਾ ਪਸੰਦ ਦਾ ਖਿਆਲ ਰੱਖਦੇ ਹੋ। ਤੇ ਇਹ ਬਹੁਤ ਬੜੀ ਖੁਸ਼ਨਸੀਬੀ ਹੁੰਦੀ ਹੈ ਕੁਛ ਲੋਕਾਂ ਨੂੰ। ਮੈਨੂੰ ਤਾਂ ਮੈਂ ਬੜੀ ਖੁਸ਼ਨਸੀਬ ਆ ਕਿ ਮੈਨੂੰ ਤੁਹਾਡੇ ਜੇ ਦੋਸਤ ਮਿਲੇ ਕਿ ਤੁਸੀਂ ਕੀ ਕਹਿੰਦੇ ਨੇ YouTube ਤੇ ਵੀ ਮੈਨੂੰ ਇੰਨੇ ਅੱਛੇ ਤੁਸੀਂ ਸਾਰੇ ਮਿਲ ਗਏ। ਤੁਸੀਂ ਸਾਰੇ ਜਦੋਂ ਮੈਨੂੰ ਕਮੈਂਟ ਪਿਆਰਾ ਪਿਆਰਾ ਕਰਦੇ ਹੋ, ਮੈਨੂੰ ਬੜਾ ਚੰਗਾ ਲੱਗਦਾ ਵਾ। ਇਸ ਤਰ੍ਹਾਂ ਹੀ ਸਾਡੇ ਫੈਮਿਲੀ ਫਰੈਂਡ ਨੇ ਬੱਚੀ ਆਮਨਾ, ਇਹ ਵੀ ਬਹੁਤ ਮੁਹੱਬਤ ਕਰਦੀ ਹੈ ਆਂਟੀ ਕਿ ਆਂਟੀ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਤਾਂ ਮੈਨੂੰ ਬੜਾ ਹੀ ਅੱਛਾ ਲੱਗਿਆ ਕਿ ਬਹੁਤ ਤਮੀਜ਼ਦਾਰ ਬੱਚੀ ਔਰ ਬਹੁਤ ਅੱਛੀ ਬੱਚੀ। ਤੇ ਸਭ ਤੋਂ ਜ਼ਿਆਦਾ ਜਿਹੜਾ ਮੈਨੂੰ ਖੁਸ਼ੀ ਹੋਈ ਨਾ, ਐਸਾ ਸੂਟ ਤੇ ਅੱਛਾ ਮਿਲਿਆ, ਬਹੁਤ ਮੈਨੂੰ ਖੁਸ਼ੀ ਹੋਈ। ਲੇਕਿਨ ਜਿਹੜੀ ਮੈਨੂੰ ਖੁਸ਼ੀ ਇਸ ਚੀਜ਼ ਦੀ ਹੋਈ ਕਿ ਉਹਨਾਂ ਨੇ ਮੇਰੀ ਪਸੰਦ ਦਾ ਖਿਆਲ ਰੱਖਿਆ। ਉਹ ਮੇਰੇ ਲਈ ਲੈ ਕੇ ਆਏ ਤਿੱਬਤ ਕਰੀਮ ਤੇ ਉਹ ਮੈਨੂੰ ਜਦੋਂ ਦਿੱਤਾ ਉਹਨਾਂ ਨੇ, ਆਮਨਾ ਨੇ, ਮੈਨੂੰ ਇੰਨਾ ਅੱਛਾ ਲੱਗਿਆ ਔਰ ਬੜੀ ਮੈਂ ਖੁਸ਼ ਹੋਈ ਕਿ ਆਮਨਾ ਨੇ ਮੇਰੀ ਪਸੰਦ ਦਾ ਖਿਆਲ ਰੱਖਿਆ ਔਰ ਉਹਨਾਂ ਨੂੰ ਯਾਦ ਸੀ ਕਿ ਆਂਟੀ ਤਿੱਬਤ ਕੋਲਡ ਕਰੀਮ ਲਾਉਂਦੇ ਨੇ, ਕੋਲਡ ਕਰੀਮ ਜਾਂ ਤਿੱਬਤ ਕਰੀਮ ਲਾਉਂਦੇ ਨੇ। ਤੇ ਇਸ ਤਰ੍ਹਾਂ ਉਹਨਾਂ ਨੇ ਆਪਣੀ ਮੁਹੱਬਤ ਦਾ ਇਜ਼ਹਾਰ ਕੀਤਾ। ਔਰ ਉਸ ਤੋਂ ਅੱਛਾ ਉਹਨਾਂ ਨੇ ਜਿਹੜਾ ਗਿਫਟ, ਸਾਰੇ ਗਿਫਟ ਉਹਨਾਂ ਦੇ ਬੜੇ ਅੱਛੇ ਨੇ। ਔਰ ਇਹ ਲੈ ਕੇ ਆਏ ਮੇਰੇ ਵਾਸਤੇ ਮੈਡੋਰਾ ਲਿਪਸਟਿਕ। ਓਏ ਹੋਏ ਹੋਏ, ਮੈਡੋਰਾ ਲਿਪਸਟਿਕ। ਉਹਨਾਂ ਕਿ ਆਂਟੀ ਮੈਂ ਆਪਣੇ ਲਈ ਵੀ ਲਈ ਸੀ ਤੇ ਤੁਹਾਨੂੰ ਖਿਲਦੇ ਕਲਰ ਪਸੰਦ ਨੇ ਤੁਹਾਡੇ, ਮੈਂ ਦੇਖ ਰਹੀ ਹਾਂ ਕਿ ਤੁਸੀਂ ਕਹਿੰਦੇ ਮੈਨੂੰ ਸੋਹਣੇ ਸੋਹਣੇ ਰੰਗ ਖਿਲਦੇ ਪਸੰਦ ਨੇ, ਤੇ ਮੈਂ ਤੁਹਾਡੇ ਲਈ ਵੀ ਇੱਕ ਲੈ ਕੇ ਆਈ ਹਾਂ। ਤੇ ਮੈਨੂੰ ਬੜਾ ਅੱਛਾ ਲੱਗਿਆ। ਗਿਫਟ ਜਿਹੜਾ ਹੁੰਦਾ ਹੈ ਨਾ, ਉਹ ਵੈਸੇ ਹੀ ਤੁਹਾਡੇ ਅੰਦਰ ਇੱਕ ਤਵਾਨਾਈ ਭਰ ਦਿੰਦਾ ਤੇ ਖੁਸ਼ੀ ਭਰ ਦਿੰਦਾ ਤੁਹਾਡੇ ਅੰਦਰ, ਤੁਹਾਨੂੰ ਇੱਕ ਅਣਜਾਣੀ ਤਾਕਤ ਦੇ ਜਾਂਦਾ ਵੇ ਕਿ ਤੁਸੀਂ ਖੁਸ਼ ਹੋ ਜਾਂਦੇ, ਰੂਹ ਦੇ ਅੰਦਰ ਉਤਰ ਜਾਂਦੀ ਉਹ ਖੁਸ਼ੀ ਗਿਫਟ ਦੀ। ਤੇ ਮੈਨੂੰ ਬੜੀ ਖੁਸ਼ੀ ਹੋਈ। ਆਮਨਾ ਨੇ ਆਪਣੇ ਇੰਨਾ ਅੱਛੇ ਮੇਰੇ ਵਾਸਤੇ ਗਿਫਟ ਲੈ ਕੇ ਆਏ ਔਰ ਲਿਪਸਟਿਕ ਦਾ ਕਲਰ ਵੀ ਮੈਨੂੰ ਬੜਾ ਹੀ ਅੱਛਾ ਲੱਗਿਆ। ਬੜਾ ਖੂਬਸੂਰਤ ਕਲਰ ਹੈ, ਮੈਨੂੰ ਬਹੁਤ ਅੱਛਾ ਲੱਗਿਆ। ਤੇ ਜੀ ਤੁਹਾਡੇ ਸਾਹਮਣੇ ਵੀ ਲਾ ਕੇ ਦੇਖਣੀ ਆ ਇਹਦਾ ਕੀ ਰਿਜ਼ਲਟ ਨਿਕਲਦਾ ਵੇ। ਲੇਕਿਨ ਐਵੇਂ ਕਿ ਮੈਨੂੰ ਬਹੁਤ ਅੱਛੇ ਤਰੀਕੇ ਨਾਲ ਲਾਣੀ ਤੇ ਨਹੀਂ ਆਂਦੀ। ਅਸੀਂ ਤਾਂ ਦੇਸੀ ਤਰੀਕੇ ਨਾਲ ਲਾਉਂਦੇ ਆ, ਇਸ ਤਰ੍ਹਾਂ ਕਰਕੇ ਉਹ ਨੂੰ ਲਾ ਲਿਆ ਤੇ ਚਲੋ ਜੀ ਹੋ ਗਈ ਲਿਪਸਟਿਕ। ਇਸ ਤਰ੍ਹਾਂ ਨਹੀਂ ਹੁੰਦਾ ਕਿ ਅਸੀਂ ਜਿਹੜੇ ਆਊਟਲਾਈਨ ਬਣਾਈਏ। ਚਸ਼ਮਾ ਵੀ ਨਹੀਂ ਪਾਇਆ ਹੋਇਆ, ਭਾਵੇਂ ਕੁਝ ਹੋਰ ਹੀ ਬਣ ਜਾਵੇ। ਲੋ ਜੀ, ਓਏ ਹੋਏ ਹੋਏ, ਬੜਾ ਸੋਹਣਾ ਕਲਰ ਹੈ। ਮੈਨੂੰ ਖੁਦ ਜਿਹੜਾ ਬਰਾਊਨ ਆਪਣੇ ਆਪਣੇ ਪਸੰਦ ਹੈ, ਲੇਕਿਨ ਮੈਨੂੰ ਬਰਾਊਨ ਸ਼ੇਡ ਔਰ ਉਹ ਜਿਹੜੇ ਇਸ ਤਰ੍ਹਾਂ ਦੇ ਡਾਰਕ ਸ਼ੇਡ ਹੁੰਦੇ ਨੇ ਉਹ ਮੈਨੂੰ ਪਸੰਦ ਨਹੀਂ। ਮੈਂ ਕਹਿੰਦੀ ਬੁੱਲ ਜਿਹੜੇ ਨਾ ਤੁਹਾਡੇ ਗੁਲਾਬ ਦੀ ਪੰਖੜੀਆਂ ਵਾਂਗਰ ਨਜ਼ਰ ਆਉਣੇ ਚਾਹੀਦੇ ਨੇ, ਸੋਹਣੇ ਸੋਹਣੇ ਬੁੱਲ। ਤੇ ਉਹ ਕਲਰ ਐਸਾ ਹੋਣਾ ਚਾਹੀਦਾ ਵੇ ਕਿ ਉਹ ਡਾਰਕ ਕਲਰ ਮੈਨੂੰ ਪਸੰਦ ਨਹੀਂ। ਮੈਨੂੰ ਪਿੰਕ ਸ਼ੇਡ, ਐਸਾ ਰੈਡ ਮੈਰੂਨ, ਇਹ ਸਭ ਖਿਲਦੇ ਹੋਏ ਕਲਰ ਮੈਨੂੰ ਪਸੰਦ ਨੇ। ਤੇ ਆਮਨਾ ਨੇ ਯਾਦ ਰੱਖਿਆ। ਬਹੁਤ ਸ਼ੁਕਰੀਆ ਆਮਨਾ, ਤੁਹਾਡੀ ਮੁਹੱਬਤਾਂ ਦਾ ਅੱਲਾਹ ਪਾਕ ਤੁਹਾਨੂੰ ਬਹੁਤ ਨਵਾਜ਼ੇ। ਔਰ ਕੀ ਕਹਿੰਦੇ ਨੇ, ਬਹੁਤ ਜ਼ਿਆਦਾ ਕੀ ਕਹਿੰਦੇ ਨੇ, ਤੁਸੀਂ ਬਾਰ-ਬਾਰ ਪਾਕਿਸਤਾਨ ਜਾਓ ਤਾਂ ਸਾਡੇ ਲਈ ਮੈਡੋਰਾ ਲਿਪਸਟਿਕਸ ਹੋਰ ਲੈ ਕੇ ਆਓ। ਮੈਡੋਰਾ ਦੇ ਨਾਲ ਜਿਹੜਾ ਵੇ ਨਾ, ਮੈਡੋਰਾ ਦੇ ਨਾਲ ਸਾਡਾ ਤਾਲੁਕ ਬੜਾ ਪੁਰਾਣਾ ਵੇ। ਸ਼ਾਦੀ ਤੋਂ ਪਹਿਲੇ ਮੈਂ ਅੱਜ ਤੁਹਾਨੂੰ ਥੋੜ੍ਹਾ ਜਿਹਾ, ਚਲੋ ਅਸੀਂ ਨਾਯਾਬ ਜ਼ਮਾਨਿਆਂ 'ਚ ਇਸ ਤਰ੍ਹਾਂ ਹੀ ਪਹੁੰਚ ਜਾਂਦੇ ਹਾਂ ਕਿ ਸ਼ਾਦੀ ਤੋਂ ਪਹਿਲੇ ਜਿਹੜਾ ਨਾ ਕਦੀ ਅਸੀਂ ਲਿਪਸਟਿਕ ਨਹੀਂ ਲਾਈ ਸੀ। ਸਾਡੇ ਕੋਲ ਹੁੰਦੀ ਹੀ ਨਹੀਂ ਸੀ। ਅੰਮੀ ਦੇ ਕੋਲ ਇੱਕ ਇੰਨੀ ਜਿਹੀ ਛੋਟੀ ਜਿਹੀ ਲਿਪਸਟਿਕ ਹੁੰਦੀ ਸੀ, ਉਹ ਗੁਲਾਬੀ ਹਰੇ ਰੰਗ ਦੀ ਹੁੰਦੀ ਸੀ। ਉਹ ਲਾਣੇ ਸੀ ਨਾ ਤਾਂ ਗੁਲਾਬੀ ਰੰਗ ਉਹਦਾ ਹੋ ਜਾਂਦਾ ਹੁੰਦਾ ਸੀ। ਉਹ ਮੈਜਿਕ ਹੁੰਦਾ ਸੀ ਸਮਝ। ਉਹ ਲਿਪਸਟਿਕ ਹੁੰਦੀ ਸੀ, ਪਰ ਉਹ ਵੀ ਅੰਮੀ ਨੇ ਬੜੀ ਛੁਪਾ ਕੇ ਰੱਖੀ ਹੁੰਦੀ ਸੀ। ਬੱਚੀਆਂ ਨੂੰ ਉਸ ਜ਼ਮਾਨੇ 'ਚ ਆਮ ਇਜਾਜ਼ਤ ਨਹੀਂ ਸੀ ਲਿਪਸਟਿਕ ਲਾਉਣ ਦੀ, ਤੇ ਸਾਡੇ ਕੋਲ ਨਹੀਂ ਹੁੰਦੀ ਸੀ। ਕਦੀ ਕਦਾਰ ਜਿਹੜਾ ਦੋਸਤ ਦੇ ਘਰ ਜਾਣਾ ਉੱਥੇ ਲਾ ਲੈਣੀ, ਲੇਕਿਨ ਕਦੀ ਸ਼ਾਦੀ 'ਤੇ ਫਸਟ ਟਾਈਮ ਜਿਹੜਾ ਮੈਨੂੰ ਜਿਹੜਾ ਮੇਕਅਪ ਮਿਲਿਆ, ਪਹਿਲੀ ਦਫਾ ਜ਼ਿੰਦਗੀ 'ਚ ਆਪਣੀ ਮਿਲਕੀਅਤ ਕਹਿ ਲਓ ਜਾਂ ਸਾਨੂੰ ਮੇਕਅਪ ਦੇ ਨਾਂ 'ਤੇ ਕੋਈ ਚੀਜ਼ ਮਿਲੀ ਨਾ। ਇੱਕ ਮੈਡੋਰਾ ਦਾ ਇਸ ਤਰ੍ਹਾਂ ਪਾਊਡਰ ਜਿਹਾ ਸੀ, ਉਹ ਐਸਾ ਪਫ ਦੇ ਨਾਲ ਲੱਗਦਾ ਸੀ। ਇੱਕ ਮੈਡੋਰਾ ਦੀ ਗੱਲਾਂ 'ਤੇ ਲਾਉਣ ਵਾਲੀ ਸੀ। ਮੈਂ ਤਾਂ ਉਦੋਂ ਉਹ ਜ਼ਮਾਨਾ ਐਸਾ ਸੀ ਕਿ ਸਾਨੂੰ ਪਤਾ ਵੀ ਨਹੀਂ ਸੀ ਕਿ ਚੀਜ਼ਾਂ ਇਸਤੇਮਾਲ ਕਿਸ ਤਰ੍ਹਾਂ ਹੁੰਦੀਆਂ ਨੇ, ਕਿਉਂਕਿ ਸਾਨੂੰ ਬਿਲਕੁਲ ਅਸੀਂ ਕਦੀ ਲਿਆ ਹੀ ਨਹੀਂ ਸੀ ਮੇਕਅਪ। ਤੇ ਉਹਦੇ ਵਿੱਚ ਮੈਡੋਰਾ
ਲਿਪਸਟਿਕ ਸਨ ਮੇਰੇ ਸ਼ਾਦੀ ਦੇ ਸਮਾਨ ਵਿੱਚ, ਜਿਹੜਾ ਵਰੀ 'ਚ ਸਮਾਨ ਆਇਆ ਨਾ ਮੈਡੋਰਾ, ਤੇ ਉਹ ਕਲਰ ਵੀ ਇਤਫਾਕ ਨਾਲ ਦੋਨੋਂ ਅੱਛੇ ਸਨ ਸਾਰੇ। ਮੈਂ ਤਾਂ ਨਹੀਂ ਖਰੀਦੇ ਸਨ ਉਸ ਜ਼ਮਾਨੇ 'ਚ, ਜੋ ਵੀ ਚੀਜ਼ ਆ ਜਾਂਦੀ ਸੀ ਵਰੀ 'ਚ ਬੱਚੀਆਂ ਉਹ ਇਸਤੇਮਾਲ ਕਰਦੀਆਂ ਸਨ। ਇੰਨੀ ਖੁਸ਼ੀ ਕਿ ਬੱਚੀਆਂ ਸ਼ਾਦੀ ਵੀ ਇਸ ਤੋਂ ਖੁਸ਼ੀ ਕਰਾ ਲੈਂਦੀਆਂ ਸਨ ਕਿ ਸਾਨੂੰ ਮੇਕਅਪ ਦਾ ਸਮਾਨ ਮਿਲਣਾ ਵੇ, ਸਾਨੂੰ ਨਵੇਂ ਨਵੇਂ ਕੱਪੜੇ ਮਿਲਣੇ ਨੇ, ਸਾਨੂੰ ਜ਼ੇਵਰ ਪਾਉਣ ਨੂੰ ਮਿਲਣਾ ਵੇ, ਤੇ ਚਲੋ ਜੀ ਵਿਆਹ ਕਰਾ ਲਵੋ। ਸਭ ਤੋਂ ਈਜ਼ੀ ਤਰੀਕਾ ਚੀਜ਼ਾਂ ਲੈਣ ਦਾ ਇਹ ਸੀ ਕਿ ਵਿਆਹ ਕਰਾ ਲਓ। ਇਹ ਨਹੀਂ ਪਤਾ ਹੁੰਦਾ ਸੀ ਉਸ ਤੋਂ ਬਾਅਦ ਫਸਣਾ ਕਿੰਨੀ ਉਹਦੇ ਵਿੱਚ ਹੋਏ। ਤੇ ਇਸ ਤਰ੍ਹਾਂ ਪਹਿਲੀ ਦਫਾ ਮੈਡੋਰਾ ਲਿਪਸਟਿਕ ਉਦੋਂ ਮਿਲੀ ਮੈਨੂੰ। ਉਸ ਤੋਂ ਬਾਅਦ ਫਿਰ ਮੈਂ ਬਹੁਤ ਅਰਸਾ ਲਾਉਂਦੀ ਰਹੀ। ਉਹ ਫਿਰ ਕਿਤੇ ਵੀ ਜਾਣਾ ਹੁੰਦਾ ਸੀ ਨਾ, ਮੇਰਾ ਇੱਕ ਖਾਸ ਸਟਾਈਲ ਹੁੰਦਾ ਸੀ। ਉਹ ਜ਼ਮਾਨਾ ਐਸਾ ਸੀ ਕਿ ਮੈਨੂੰ ਸਾੜੀ ਪਾਉਣ ਦਾ ਬੜਾ ਸ਼ੌਕ ਸੀ। ਸ਼ਾਦੀ ਤੋਂ ਪਹਿਲੇ ਤੇ ਨਹੀਂ ਸੀ, ਸ਼ਾਦੀ ਤੋਂ ਬਾਅਦ ਜਿਹੜਾ ਨਾ, ਜਦੋਂ ਮੈਂ ਆਪਣੀ ਅੰਮਾ ਜੀ ਕੋ ਪੁੱਛਿਆ, ਸੱਸ ਕੋਲੋਂ, ਉਹਨਾਂ ਨੂੰ ਕਿਹਾ ਕਿ ਅੰਮਾ ਜੀ ਮੈਂ ਸਾੜੀ ਪਾ ਲਵਾਂ, ਤੇ ਉਹਨਾਂ ਨੇ ਕਿਹਾ ਹਾਂ ਪਾ ਲੈ, ਕੋਈ ਗੱਲ ਨਹੀਂ। ਬਸ ਬਈ ਫੇਰ ਤੇ ਮੌਜਾਂ ਹੀ ਮੌਜਾਂ, ਹੁੱਲੇ ਹੁਲਾਰੇ ਹੁਣ ਮੌਜਾਂ ਹੀ ਮੌਜਾਂ, ਸ਼ਾਮ ਸਵੇਰੇ ਹੁਣ ਮੌਜਾਂ ਹੀ ਮੌਜਾਂ, ਤੇ ਹਮਾਈ ਮੇਰਾ ਸ਼ਰਬਤ ਵਰਗਾ, ਹਮਾਈ ਤੈਨੂੰ ਗੱਡ ਗੱਡ ਪੀ ਲਾਂ। ਤੇ ਅਸੀਂ ਜੀ ਵੀ ਖੁਸ਼ ਹੋ ਗਏ ਕਿ ਇਜਾਜ਼ਤ ਮਿਲ ਗਈ। 2 ਦਤ ਸਾੜੀਆਂ ਸਨ ਮੇਰੇ ਕੋਲ, ਤੇ ਉਹ ਇੱਕ ਮੈਨੂੰ ਅੰਮੀ ਨੇ ਦਿੱਤੀ ਸੀ, ਇੱਕ ਮੇਰੇ ਅੰਮਾ ਜੀ ਵੱਲੋਂ ਸੀ। ਬਸ ਬਈ ਉਹ ਸਾੜੀਆਂ ਜਿਹੜੀਆਂ ਨਾ, ਉਹ ਜਿੱਥੇ ਵੀ ਮੈਂ ਜਾਂਦੀ ਸਾਂ ਨਾ, ਉਹ 2 ਸਾੜੀਆਂ ਹੁੰਦੀਆਂ ਸਨ। ਇੱਕ ਸੋਨੇ ਦਾ ਸੈੱਟ ਸੀ ਮੇਰੇ ਕੋਲ, 2 ਸੈੱਟ ਸਨ ਸੋਨੇ ਦੇ, ਇੱਕ ਉਹਨਾਂ ਵਿੱਚੋਂ ਇੱਕ ਜ਼ਿਆਦਾ ਮੈਨੂੰ ਪਸੰਦ ਸੀ। ਤੇ ਬਹਰਹਾਲ ਉਹ ਸੈੱਟ ਪਾ ਲੈਣਾ, ਫਟਾਫਟ ਕਾਂਟੇ ਪਾ ਲੈਣੇ ਔਰ ਸਾੜੀ ਲਾ ਲੈਣੀ, ਤੇ ਨਾਲ ਇੱਥੇ ਕਰਕੇ ਜੂੜਾ ਬਣਾ ਕੇ ਕਲਿੱਪ ਲਾ ਲੈਣਾ, ਤੇ ਫਟਾਫਟ ਡੋਰਾ ਦੀ ਲਿਪਸਟਿਕ ਲਾ ਕੇ ਅਸੀਂ ਤਿਆਰ ਹੋ ਜਾਂਦੇ ਹੁੰਦੇ ਸਾਂ, ਔਰ ਅੱਖਾਂ 'ਚ ਪਾ ਲੈਣਾ ਕਾਜਲ। ਇੰਨੀ ਜਲਦੀ ਮੈਂ ਤਿਆਰ ਹੋਣੀ ਨਹੀਂ ਸਾਂ ਕਿਤੇ ਜਾ। ਬਸ ਉਹ 2 ਸਾੜੀਆਂ ਵਿੱਚ ਬੜੀਆਂ ਮੈਂ ਜਗ੍ਹਾ ਗਈ ਕਿ ਉਸ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਤੁਸੀਂ ਇਹ ਕੱਪੜਾ ਪਾ ਲਿਆ ਵੇ ਤੇ ਹੁਣ ਦੁਬਾਰਾ ਤੁਸੀਂ ਨਹੀਂ ਪਾਣਾ। ਨਹੀਂ ਵੀ ਪਾਣਾ ਵੇ, 100 ਦਫਾ ਪਾਣਾ ਵੇ, ਖੁਸ਼ ਹੋ ਕੇ ਪਾਣਾ ਵੇ ਤੁਸੀਂ। ਤੇ ਉਹ ਤੁਸੀਂ ਕਿ ਕੱਪੜਾ ਫਿਰ ਅਸੀਂ ਇਸ ਤਰ੍ਹਾਂ ਪਾਉਂਦੇ ਹੁੰਦੇ ਸਾਂ। ਤੇ ਉਹ ਬਸ 2 ਸਾੜੀਆਂ ਬੜਾ ਅਰਸੇ ਤੱਕ ਮੇਰਾ ਨਾ ਹਾਥੀ ਮੇਰਾ ਸਾਥੀ ਜਿਵੇਂ ਹੁੰਦਾ ਨਾ, ਉਸ ਤਰ੍ਹਾਂ ਉਹ 2 ਸਾੜੀਆਂ ਮੇਰੀਆਂ ਸਾਥੀ ਬਣ ਗਈਆਂ। ਬਹੁਤ ਸਾਰੀਆਂ ਮੇਰੀਆਂ ਉਹਨਾਂ ਸਾੜੀਆਂ 'ਚ ਤਸਵੀਰਾਂ ਵੀ ਨੇ, ਔਰ ਬਸ ਇੱਕ ਖਾਸ ਸਟਾਈਲ ਹੁੰਦਾ ਸੀ। ਮੇਰੇ ਬਾਲ ਉਸ ਜ਼ਮਾਨੇ 'ਚ ਬੜੇ ਲੰਬੇ ਹੁੰਦੇ ਸਨ, ਤੇ ਬਸ ਉਹ ਸਾੜੀ ਦੇ ਉੱਪਰ ਮੇਰੀ ਕਜ਼ਨ ਨੇ ਇੱਕ ਦਫਾ ਮੈਨੂੰ ਦੱਸਿਆ ਸੀ, ਔਰ ਅਸੀਂ ਫਿਲਮਾਂ 'ਚ ਵੀ ਕੋਈ ਦੇਖਦੇ ਸੀ, ਹੀਰੋਇਨ ਨੇ ਐਡਾ ਜੂੜਾ ਕੀਤਾ ਹੁੰਦਾ ਸੀ। ਤੇ ਬਸ ਵੀ ਫਿਰ ਸ਼ੌਕ ਹੁੰਦਾ ਸੀ ਜੂੜਾ ਕਰ ਲਈਏ। ਤੇ ਮੇਰੇ ਬਾਲਾਂ 'ਚ ਕੋਈ ਕਲਿੱਪ ਲੱਗਦਾ ਨਹੀਂ ਹੁੰਦਾ ਸੀ, ਕਿ ਸਟੀਲ ਦਾ ਕਲਿੱਪ ਆਉਂਦਾ ਸੀ, ਇਸ ਤਰ੍ਹਾਂ ਕਰਕੇ ਬੰਦ ਹੁੰਦਾ ਸੀ, ਬਸ ਉਹ ਸਟੀਲ ਦਾ ਕਲਿੱਪ ਲੱਗਦਾ ਹੁੰਦਾ ਸੀ। ਉਹ ਬਸ ਵਾਲਾਂ ਨੂੰ ਐਸਾ ਕਰਨਾ ਔਰ ਇੱਥੇ ਬਣਾਉਣਾ ਜੋੜਾ, ਤੇ ਬਸ ਬਈ ਅਸੀਂ ਹੋ ਜਾਂਦੇ ਹੁੰਦੇ ਸਾਂ ਮਿੰਟਾਂ ਸਕਿੰਟਾਂ 'ਚ ਤਿਆਰ। ਫਟਾਫਟ ਜਿੱਥੇ ਵੀ ਜਾਣਾ ਮੈਂ ਫਟਾਫਟ ਉਹ ਤਿਆਰ ਹੋ ਜਾਣੀ ਸੀ। ਤਾਂ ਉਹ ਦਿਨ ਕਿੰਨੇ ਅੱਛੇ ਸਨ, ਜਦੋਂ ਸਾਨੂੰ ਇਹ ਨਹੀਂ ਹੁੰਦਾ ਸੀ ਕਿ ਮੈਂ 10 ਦਫਾ ਸਾੜੀ ਪਾ ਚੁੱਕੀ ਹਾਂ, ਤੇ ਇਹ ਮੈਂ ਸੈੱਟ ਹਰ ਦਫਾ ਹੀ ਇਹ ਸੈੱਟ ਕੱਢ ਕੇ ਪਾ ਲੈਂਦੀ ਹਾਂ, ਤੇ ਜਾਂ ਫਿਰ ਮੈਂ ਇਹ ਚੂੜੀਆਂ ਕੱਢ ਕੇ ਪਾ ਲੈਂਦੀ, ਕਿ ਉਦੋਂ ਸੋਨੇ ਦੇ ਜ਼ੇਵਰਾਤ ਹੀ ਪਾਏ ਜਾਂਦੇ ਸਨ। ਉਦੋਂ ਆਰਟੀਫਿਸ਼ਲ ਇਸ ਤਰ੍ਹਾਂ ਚੀਜ਼ਾਂ ਜਿਊਲਰੀ ਵਗੈਰਾ ਨਹੀਂ ਹੁੰਦੀ ਸੀ, ਤੇ ਬਸ ਜਿੱਥੇ ਵੀ ਜਾਣਾ ਉਹ ਪਾ ਲੈਣਾ। ਤੇ ਕਿੰਨਾ ਹਸੀਨ ਦੌਰ ਸੀ। ਉਸ ਤੋਂ ਬਾਅਦ ਵੀ ਜਦੋਂ ਮੇਰੀ ਲਿਪਸਟਿਕ ਖਤਮ ਹੋ ਜਾਂਦੀ ਸੀ, ਮੈਂ ਕਦੀ ਕਦਾਰੀ ਲੈਣੀ ਹੁੰਦੀ ਸਾਂ। ਹੋਰ ਮੇਕਅਪ ਦਾ ਸਮਾਨ ਤੇ ਇੰਨਾ ਜ਼ਿਆਦਾ ਕਦੀ ਨਹੀਂ ਲਿਆ, ਕਿਉਂਕਿ ਬਹੁਤ ਜ਼ਿਆਦਾ ਮੈਂ ਇਸਤੇਮਾਲ ਨਹੀਂ ਕੀਤਾ। ਲੇਕਿਨ ਐਵੇਂ ਕਿ ਇਹ ਜਿਹੜਾ ਮੈਡੋਰਾ ਲਿਪਸਟਿਕ, ਇਹ ਵੀ ਯਾਦਾਂ ਹੀ ਨੇ ਸਾਡੀਆਂ, ਕਿ ਜਿਹੜਾ ਮੈਨੂੰ ਪਹਿਲੀ ਜਿਹੜੀ ਲਿਪਸਟਿਕ ਮਿਲੀ ਸੀ ਨਾ, ਉਹ ਮੈਡੋਰਾ ਲਿਪਸਟਿਕ ਮਿਲੀ ਸੀ। ਤੇ ਉਹ ਬਸ ਬਈ ਫਿਰ ਬਸ ਖੁਸ਼ੀ ਦੇ ਨਾਲ ਨਾ, ਅੱਜ ਉਹ ਖੁਸ਼ੀਆਂ ਦੇ ਨਾਲ ਮੈਨੂੰ ਚੜ ਗਏ ਨੇ ਹਾਲ। ਤੇ ਉਹ ਜ਼ਮਾਨਾ ਮੈਨੂੰ ਯਾਦ ਆ ਗਿਆ, ਆਮਨਾ ਦੇ ਗਿਫਟ ਦੇ ਨਾਲ ਉਹ ਜ਼ਮਾਨਾ ਮੈਨੂੰ ਯਾਦ ਆ ਗਿਆ ਕਿ ਕਿੰਨਾ ਪਿਆਰਾ ਜ਼ਮਾਨਾ ਸੀ। ਕਿ ਜਦੋਂ ਕੀ ਕਹਿੰਦੇ ਨੇ, ਲਿਪਸਟਿਕ ਲਾ ਕੇ ਅੱਖਾਂ 'ਚ ਕੱਜਲ ਪਾ ਕੇ ਅਸੀਂ ਤਿਆਰ ਹੋ ਜਾਂਦੇ ਹੁੰਦੇ ਸਾਂ। ਸ਼ੁਰੂ 'ਚ ਜਦੋਂ ਮੈਂ ਤੁਹਾਨੂੰ ਵੀ ਦੱਸਾਂ ਕਿ ਜਦੋਂ ਮੇਰੀ ਸ਼ਾਦੀ ਹੋਈ, ਮੈਨੂੰ ਉਸ ਪਾਊਡਰ ਦਾ ਬਿਲਕੁਲ ਨਹੀਂ ਪਤਾ ਸੀ ਕਿ ਉਹ ਜਿਹੜਾ ਇਸ ਤਰ੍ਹਾਂ ਗੋਲ 'ਚ ਡੱਬੀ ਹੁੰਦੀ ਸੀ, ਸ਼ੀਸ਼ਾ ਵੀ ਲੱਗਿਆ ਹੁੰਦਾ ਸੀ, ਖੋਲਦੇ ਸੀ ਨਾ, ਉਹ ਇੱਕ ਡੱਬੀ ਹੁੰਦੀ, ਉਹਦੇ ਉੱਤੇ ਲਾਉਣਾ ਸੀ। ਮੈਂ ਸਮਝੀ ਸੀ ਗਿੱਲਾ ਕਰਕੇ ਲਾਣਾ ਵੇ, ਤੇ ਮੈਂ ਉਹਨੂੰ ਗਿੱਲਾ ਕਰਕੇ ਨਾ ਮੂੰਹ ਤੇ ਥੱਪ ਲਿਆ, ਪੂਰਾ ਮੇਰਾ ਮੂੰਹ ਡੱਬ ਖੜੱਬਾ ਹੋ ਗਿਆ। ਤੇ ਉਹ ਅਜੀਬ ਵੀ ਮੇਰੀ ਸ਼ਕਲ ਬਣ ਗਈ, ਮੈਨੂੰ ਪਤਾ ਹੀ ਨਹੀਂ ਸੀ ਕਿ ਲਾਣਾ ਕਿਸ ਤਰ੍ਹਾਂ ਵੇ, ਤੇ ਉਹ ਡੱਬ ਖੜੱਬੀ ਸ਼ਕਲ ਬਣ ਗਈ। ਉਹ ਅਸੀਂ ਬਚਪਨ ਵਿੱਚ ਕਰ ਰਹੇ ਸਨ, ਡੱਬ ਖੜੱਬੀ ਬੱਕਰੀ, ਡੱਬ ਖੜੱਬੀ ਛਾਂ, ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ, ਤੇ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ। तो इस तरह वो डब खड़ब्बी शक्ल हो गई। पर एवे कि वो हिमाकतां,
ਔਰ ਉਹ ਜਿਹੜਾ ਦੌਰ ਸੀ ਕਿ ਬਿਲਕੁਲ ਕਿਸੇ ਚੀਜ਼ ਦਾ ਪਤਾ ਨਹੀਂ ਸੀ, ਕਦੀ ਮੇਕਅਪ ਖਰੀਦਿਆ ਨਹੀਂ ਸੀ ਸਿਵਾਏ ਸੁਰਮੇ ਦੇ ਤੇ ਸੱਕ ਦੇ। ਇਹ ਸਾਡਾ ਬਣਾਓ ਸਿੰਗਾਰ ਦਾ ਹੁੰਦਾ ਸੀ ਕਿ ਸੁਰਮਾ ਲਾ ਲਓ ਅੱਖ 'ਚ, ਤੇ ਜੇ ਤੁਹਾਨੂੰ ਬਹੁਤੀ ਖੁਆਇਸ਼ ਹੈ ਕਿ ਤੁਸੀਂ ਸੋਹਣੇ ਲੱਗੋ ਤੇ ਤੁਸੀਂ ਜਿਹੜਾ ਨਾ ਸੱਕ ਮਲ ਲਓ ਦੰਦਾਂ ਦੇ ਉੱਪਰ। ਤੇ ਰਾਤੀ ਮੈਂ ਜਦੋਂ ਸਾਫ਼ ਕੀਤੀ ਨਾ ਅਲਮਾਰੀ ਜਿਹੜੀ ਦਵਾਈਆਂ ਵਾਲੀ, ਤੇ ਉੱਥੇ ਮੈਨੂੰ ਸੱਕ ਵੀ ਮਿਲਿਆ। ਮੈਂ ਲਾਹੌਰ ਤੋਂ ਖਰੀਦਿਆ ਸੀ ਜਦੋਂ ਅਸੀਂ ਗਏ ਸਨ 3 ਸਾਲ ਪਹਿਲੇ, ਤੇ ਲਾਹੌਰ ਤੋਂ ਉਹ ਸੱਕ ਵੇਚਦਾ ਪਿਆ ਸੀ ਭਾਈ, ਉਹਦੇ ਕੋਲ ਮੈਂ ਸੱਕ ਵੀ ਖਰੀਦਿਆ ਸੀ। ਤੇ ਮੈਂ ਕਦੀ ਕਦਾਰ ਲਾ ਲੈਣੀ, ਰਾਤੀ ਇੰਨਾ ਟੁਕੜਾ ਮੈਨੂੰ ਮਿਲਿਆ, ਮੈਂ ਕਿਹਾ ਚਲੋ ਮੈਂ ਹੁਣ ਮਿਲ ਗਿਆ ਵੇ ਨਾ ਤੇ ਮੈਂ ਫਿਰ ਇੱਕ ਦਫਾ ਫਿਰ ਲਾਵਾਂਗੀ ਕਿਸੇ ਦਿਨ, ਕਿਉਂਕਿ ਸੱਕ ਜਿਹੜਾ ਵੀ ਖੂਬ ਅਸੀਂ ਤੇ ਲਾਣੇ ਹੁੰਦੇ ਸਕੇ ਸਾਡੇ ਬੁੱਲ ਬਸ ਲਾਲ ਹੋ ਜਾਣ, ਲੇਕਿਨ ਵੈਸੇ ਦੰਦਾਂ ਵਾਸਤੇ ਬਹੁਤ ਚੰਗਾ ਹੁੰਦਾ ਵੇ। ਤੇ ਚਲੋ ਜੀ ਹੁਣ ਮੇਰਾ ਕੰਮ ਸਾਰਾ ਪਿਆ ਵੇ। ਦੇਖੋ ਆਲਮ, ਇਹ ਆਲਮ ਸ਼ੌਕ ਕਾ ਦੇਖਾ ਨਾ ਜਾਏ ਕਿ ਅਸੀਂ ਜਿਹੜਾ ਤੇ ਤੁਹਾਡੇ ਨਾਲ ਗੱਲਾਂ ਕਰਨ ਲੱਗ ਗਏ ਆ ਤੇ ਕੰਮ ਸਾਰਾ ਪਿਆ ਵੇ, ਔਰ ਬਹੁਤ ਸ਼ਦੀਦ ਕਿਸਮ ਦਾ ਕੰਮ ਪਿਆ ਵੇ। ये आलम शौक का देखा न जाए, ये बुत है या खुदा देखा न जाए, ये आलम शौक का देखा न जाए। ਤੇ ਬਈ ਮੈਂ ਤੁਹਾਨੂੰ ਹੁਣੇ ਹੀ ਖਬਰਦਾਰ ਕਰ ਦੇਣੀ ਹੈ। ਕੁਛ ਉਹ ਜਿਵੇਂ ਪਹਿਲੇ ਤੂਫਾਨ ਆਉਣ ਤੋਂ ਪਹਿਲੇ ਲੋਕ ਖਬਰਦਾਰ ਕਰ ਦਿੰਦੇ ਨਾ ਇਸ ਤਰ੍ਹਾਂ ਕੁਝ, ਤੇ ਮੈਂ ਤੁਹਾਨੂੰ ਖਬਰਦਾਰ ਕਰ ਦੇਣੀ ਕਿ ਅੱਜ ਅਗਰ ਮੈਂ ਤੁਹਾਡੇ ਕਮੈਂਟਸ ਨਾ ਪੜ੍ਹ ਸਕਾਂ ਤੇ ਤੁਸੀਂ ਦੇ ਦਿਓ ਮੈਨੂੰ ਮਾਫੀ। ਤੇ ਫਿਰ ਅਸੀਂ ਕੱਲ ਦੋਨੋਂ ਦਿਨ ਦੇ ਕਮੈਂਟ ਜਿਹੜੇ ਨਾ ਉਹ ਅਸੀਂ ਪੜਾਂਗੇ, ਕਿਉਂਕਿ ਮੈਨੂੰ ਲੱਗਦਾ ਮੇਰਾ ਕੰਮ ਬਹੁਤ ਜ਼ਿਆਦਾ ਵੇ ਤੇ ਉੱਪਰ ਖਾਸਾ ਟਾਈਮ ਮੈਨੂੰ ਲੱਗ ਜਾਣਾ ਵੇ, ਤੇ ਜਿਹੜਾ ਨਾ ਉਹ ਸਾਡਾ ਨਹੀਂ ਹੋ ਸਕੇਗਾ ਬੈਠ ਕੇ ਜਿਹੜੀ ਨਸ਼ਿਸਤ ਹੁੰਦੀ ਹੈ। ਤੇ ਲੇਕਿਨ ਮੇਰੇ ਤੇ ਉਧਾਰ ਨੇ ਉਹ ਸਾਰੇ ਕਮੈਂਟ, ਮੈਂ ਪੜ੍ਹਨੇ ਜ਼ਰੂਰ ਨੇ। ਕੱਲ ਬੜੇ ਅੱਛੇ ਤੁਸੀਂ ਕਮੈਂਟ ਕੀਤੇ ਨੇ, ਤੇ ਫਿਰ ਮੈਨੂੰ ਪੜ੍ਹ ਕੇ ਮਜ਼ਾ ਆਉਂਦਾ। ਉਸ ਤਰ੍ਹਾਂ ਮੈਂ ਥੋੜ੍ਹਾ ਬਹੁਤ ਭੁੱਲ ਜਾਂਦੀ ਹਾਂ, ਵੀ ਸਾਹਮਣੇ ਰੱਖ ਕੇ ਬੈਠੀ ਹਾਂ ਨਾ, ਮੈਨੂੰ ਸਭ ਦੇ ਨਾਂ ਸਭ ਦੇ ਨਾਲ ਯਾਦ ਆ ਜਾਂਦਾ ਵੇ। ਤੇ ਅਸੀਂ ਕੱਲ ਪੜਾਂਗੇ, ਇੱਕ ਅੱਛੀ ਨਿਸ਼ਚਿਤ ਉਹਦੀ ਰੱਖਾਂਗੇ। ਪਰ ਤੁਸੀਂ, ਮੈਂ ਪਹਿਲੇ ਹੀ ਤੁਹਾਨੂੰ ਕਹਿ ਦੇਵਾਂ ਕਿ ਮੈਂ ਹੁਣ ਕੰਮ 'ਚ ਹੋਣ ਲੱਗੀ ਬਿਜ਼ੀ, ਮਗਨ ਹੋਣ ਲੱਗੀ ਕੰਮ ਵਿੱਚ। ਉਹ ਕਹਿੰਦੇ ਕੰਮ में मगन हो गई, काम में गुम हो गई, काम में पागल हो गई, ਜੋ ਵੀ ਤੁਸੀਂ ਸਮਝੋ। ਤੇ ਪਰ ਤੁਸੀਂ ਐਵੇਂ ਕਿ ਤੁਸੀਂ ਮੈਨੂੰ ਕਮੈਂਟ ਕਰਨਾ ਬਿਲਕੁਲ ਨਹੀਂ ਭੁੱਲਣਾ, ਕਮੈਂਟ ਕਰ ਦਿਓ। ਤੇ ਫਿਰ ਅਸੀਂ ਜਿਹੜਾ ਨਾ ਫਿਰ ਦੋਨੋਂ ਦਿਨ ਦੇ ਕਮੈਂਟ ਜਿਹੜੇ ਨੇ ਕੱਲ ਕਰਾਂਗੇ। ਆਪਣੀ ਕੌਮੀ ਡਿਊਟੀ ਸਮਝ ਕੇ ਕਰਿਓ, ਕੋਈ ਕੰਮ ਜਿਹੜਾ ਨੇ ਕੌਮੀ ਡਿਊਟੀ ਸਮਝ ਕੇ ਵੀ ਕੀਤੇ ਜਾਂਦੇ ਨੇ। ਤੇ ਚਲੋ ਜੀ, ਆਮਨਾ ਦਾ ਇੱਕ ਦਫਾ ਫਿਰ ਸ਼ੁਕਰੀਆ ਕਿ ਇੰਨਾ ਅੱਛਾ ਪਾਕਿਸਤਾਨ ਤੋਂ ਸਾਡੇ ਲਈ ਗਿਫਟ ਲੈ ਕੇ ਆਏ। ਮੈਂ ਇਨਸ਼ਾਅੱਲਾ ਪਾਕਿਸਤਾਨ ਜਾਵਾਂਗੀ ਨਾ ਤੇ ਫਿਰ ਮੈਂ ਲੈ ਕੇ ਜਾਵਾਂਗੀ, ਫਿਰ ਉੱਥੋਂ ਮੈਂ ਸਿਲਾ ਕੇ ਲੈ ਕੇ ਆਵਾਂਗੀ, ਕਿਉਂਕਿ ਇੱਥੇ ਮੈਂ ਕਦੀ ਨਾ ਕੱਪੜਾ ਲਿਆ ਵੇ, ਮਤਲਬ ਇਸ ਤਰ੍ਹਾਂ ਕਦੀ ਵੀ ਨਹੀਂ ਮੈਂ ਕੱਪੜਾ ਖਰੀਦਿਆ, ਸ਼ਲਵਾਰ ਕਮੀਜ਼ ਜਾਂ ਕੋਈ ਵੀ ਕੱਪੜਾ ਆਪਣਾ ਸਵਾਏ ਸਵੈਟਰ ਔਰ ਜਰਾਬਾਂ ਸ਼ਰਾਬਾਂ ਟੋਪੀਆਂ ਸ਼ੋਪੀਆਂ ਜਿਹੜੀਆਂ ਅਸੀਂ ਲੈਂਦੇ ਹਾਂ ਨਾ ਉਹਨਾਂ ਦੇ। ਤੇ ਇਸ ਤਰ੍ਹਾਂ ਮੈਂ ਫਿਰ ਜਦੋਂ ਪਾਕਿਸਤਾਨ ਜਾਵਾਂਗੀ ਫਿਰ ਲੈ ਕੇ ਜਾਵਾਂਗੀ, ਫਿਰ ਸਵਾਵਾਂਗੀ, ਫਿਰ ਅਸੀਂ ਇਹਨੂੰ ਪਾਵਾਂਗੇ। ਬੜਾ ਜ਼ਬਰਦਸਤ ਸੂਟ ਹੈ ਬਈ, ਬਹੁਤ ਪਿਆਰਾ, ਔਰ ਸਭ ਤੋਂ ਜ਼ਿਆਦਾ ਕਿ ਦੇਣ ਵਾਲੇ ਦੀ ਜਿਹੜੀ ਮੁਹੱਬਤ ਹੁੰਦੀ ਹੈ ਨਾ, ਉਹ ਸਾਰੀਆਂ ਚੀਜ਼ਾਂ ਤੋਂ ਹਾਵੀ ਹੁੰਦੀ ਹੈ। ਉਹ ਮੁਹੱਬਤ ਜਿਹੜੀ ਹੈ ਨਾ, ਉਹ ਫਿਰ ਉਹਦਾ ਕੋਈ ਮੁੱਲ ਨਹੀਂ ਜੇ। ਤੇ ਅਸੀਂ ਬੜੇ ਖੁਸ਼ਕਿਸਮਤ ਲੋਕ ਹਾਂ ਕਿ ਸਾਨੂੰ ਸਾਰਿਆਂ ਦੀ ਮੁਹੱਬਤਾਂ ਮਿਲੀਆਂ ਨੇ। ਤੇ ਚਲੋ ਜੀ, ਹੁਣ ਮੈਂ ਲਾਵਾਂ ਸੁਰਖੀ ਆਪਣੀ ਅਸਲੀਅਤ ਵਿੱਚ ਵਾਪਸ ਆਈਏ। ਸੁਰਖੀ ਲਾਈ ਇੰਨੀ ਪੈੜੀ ਲੱਗੀ, ਪਤਾ ਨਹੀਂ ਉੱਚੀ ਨੀਵੀਂ ਲੱਗੀ ਹੋਣੀ, ਕੋਈ ਨਹੀਂ, ਮਜ਼ਾਕ ਨਾ ਉਡਾਈਓ ਤੁਸੀਂ, ਅਸੀਂ ਇਸ ਤਰ੍ਹਾਂ ਹੀ ਲਾਉਂਦੇ ਹੁੰਦੇ ਹਾਂ। ਤੇ ਫਿਰ ਮਿਲਦੇ ਹਾਂ। ਹੁਣ ਮੈਂ ਤੁਹਾਨੂੰ ਖੁਦਾ ਹਾਫਿਜ਼ ਇਸ ਸੈਂਸ ਕਹਿ ਰਹੀ ਹਾਂ ਕਿ ਫਿਰ ਮੈਂ ਬਾਕੀ ਦਾ ਕੋਈ ਕਲਿੱਪ ਅਗਰ ਹੋਇਆ ਤਾਂ ਨਾਲ ਜੋੜ ਦੇਵਾਂਗੀ। ਤੇ ਲੇਕਿਨ ਐਵੇਂ ਕਿ ਅੱਜ ਕਮੈਂਟ ਨਹੀਂ ਅਸੀਂ ਪੜ੍ਹ ਸਕਾਂਗੇ, ਤੇ ਪੇਸ਼ਗੀ ਮੁਆਜ਼ਰਤ ਕਬੂਲ ਕਰੇ। ਤੇ ਉਹ ਤਾਂ ਨਾਲੋਂ ਨਾਲ ਦਿਖਾਨੀ ਹੈ ਜਿਹੜੀ ਮੈਂ ਸਫਾਈ ਕਰਾਂਗੀ, ਤੇ ਵੀ ਉਹ ਕਿੰਨੀ ਸੁਗੜ ਆ ਤੁਸੀਂ ਉਹ ਵੀ ਦੇਖ ਲਈਓ। ਕੰਮ ਕਰਦੇ ਕਰਦੇ ਅਹਿਸਾਸ ਹੀ ਨਹੀਂ ਹੋਇਆ ਕਿ ਵਕਤ ਕਿਸ ਤਰ੍ਹਾਂ ਗੁਜ਼ਰਿਆ। ਇਹ ਸਾਰੀਆਂ ਬੈੱਡਸ਼ੀਟ ਚੇਂਜ ਕੀਤੀਆਂ, ਇਹ ਸਾਰੇ ਅਲਮਾਰੀ ਦੇ ਸ਼ੀਸ਼ੇ ਵਗੈਰਾ ਸਾਫ਼ ਕੀਤੇ, ਔਰ ਵਿੰਡੋ ਪੂਰੀ ਅੱਛੀ ਤਰ੍ਹਾਂ ਖੋਲ੍ਹ ਕੇ ਅੰਦਰੋਂ ਬਾਹਰੋਂ ਸਾਫ਼ ਕੀਤੀ, ਡਰੈਸਿੰਗ ਸਾਫ਼ ਕੀਤਾ, ਬਾਥਰੂਮ ਅੱਛੀ ਤਰ੍ਹਾਂ ਸਾਫ਼ ਕੀਤਾ। तो भाई इन्ना ज़्यादा टाइम हो गया कि दूसरे कमरे की हले वारी नहीं आई है। लेकिन बहरहाल हूँ मैं नीचे जावां और सब तो पहले नमाज का टाइम निकल रहा है, तो नमाज पढ़ के और उस तो बाद फिर असी खाने की तरफ होवांगे। तो बस बई फिर बाकी काम जिहड़ा वे ना वो असी कल करांगे, कल ही छड्ड दिता वे। ये सारे नीचों पट्टियां वट्टियां असी साफ़ कर लईआं ने। ते मैं ते जिहड़ा ना पंखे भी खुमाश को खुलवा ले सन कि खुमाश पंखे खोल देवो तो मैं बैठ के कर लैनी हाँ। लेकिन बहुत हुण टाइम ज़्यादा हो गया, एक खलारे का तुसीं हिसाब किताब खुद ही अंदाज़ा ला लवो। पर ऐ कि हुण बाकी काम होएगा कल। ते असीं तुहानूं कहने आ खुदा हाफिज़। ते फिर इंशाअल्लाह मैनूं उम्मीद है कि कल असीं खलारे तो बगैर ही तुहानूं मुलाकात करांगे, सारा समेट लवांगे।
ਲਓ ਵੀ ਧੁੱਪ ਵੀ ਨਿਕਲ ਆਈ ਹੈ ਤੇ ਇੱਧਰੋਂ ਵੀ ਮੰਜ਼ਰ ਪਿਆਰਾ ਹੋਵੇ ਤੇ ਹਵਾ ਜਿਹੜੀ ਹੈ ਨਾ ਡੁਸ 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 ਬੜੇ ਸ਼ੋਰ ਨਾਲ ਹਵਾ ਚੱਲਦੀ ਪਈ ਹੈ ਤੇ ਦੂਰ ਕਿੰਨਾ ਪਿਆਰਾ ਮੰਜ਼ਰ ਪਿਆ ਲੱਗਦਾ ਵੀ। ਤੇ ਹੁਣ ਤੁਹਾਡੀ ਕੌਮੀ ਡਿਊਟੀ ਸ਼ੁਰੂ ਹੋਣ ਲੱਗੀ ਹੈ, ਤੁਸੀਂ ਸਾਨੂੰ ਕਰਨਾ ਅੱਛਾ ਜਿਹਾ ਕਮੈਂਟ ਤੇ ਫਿਰ ਮਿਲਨੇ ਆ। ਅੱਲਾ ਹਾਫਿਜ਼।